व्यूअर्स ब्रेक तो बाद तुहाडा स्वागत है जी डॉक्टर साहब। हुण असीं सवाल जवाब दा सैशन शुरू करते हैं। अज 18 अक्तूबर 2013 2 कत्तक नानकशाही संमत 545 का दिन है तो साडे दर्शकों नूं दसो अज दा दिन दी की इतिहासक अहमियत है। देखो अज दे दिन दरबार साहिब की कार सेवा जिहड़ी कि 1984 जदों फौज ने हमला किया, भारतीय फौज ने टैंकां तोपां नाल जी फौज के कंट्रोल च दरबार साहब कॉम्पलैक्स रहा जी 29 सितंबर नूं फौज जिहड़ी है हरमंदर साहब कॉम्पलैक्स चों बाहर निकली, भावें कि बाहर उन्होंने अपनी पिकट्स पोजीशनस रखियां जी और ਜਦੋਂ ਪੰਥ ਦੇ ਕੋਲ ਉਸ ਦੀ ਸੇਵਾ ਸੰਭਾਲ ਆਈ ਤੇ ਜਥੇਦਾਰਾਂ ਨੇ ਉਸ ਵੇਲੇ ਕਾਲ ਦਿੱਤੀ ਕਿ ਅਸੀਂ ਕਿਉਂਕਿ ਸਰੋਵਰ ਦੇ ਵਿੱਚ ਵੀ ਬੱਚਿਆਂ ਦੀਆਂ ਲਾਸ਼ਾਂ, ਖੂਨ ਔਰ ਚਾਰ ਚਫੇਰਾ ਜਿਹੜਾ ਹੈ ਉਹ ਬਿਲਕੁਲ ਫੌਜੀ ਜ਼ੁਲਮਾਂ ਦੇ ਥੱਲੇ ਜਿਹੜਾ ਹੈ ਉਹ ਪੂਰਾ ਉਹਨਾਂ ਨੇ ਜ਼ੁਲਮ ਕੀਤੇ ਹੋਏ ਸਨ। ਸੋ ਇਹ ਕਾਲ ਦਿੱਤੀ ਗਈ ਕਿ ਹਰਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਏਗੀ जी ਸੋ ਇਹ ਕਾਰ ਸੇਵਾ ਜਿਹੜੀ ਹੈ ਇਹ 6 ਦਿਨ ਦੇ ਵਿੱਚ 12 ਅਕਤੂਬਰ ਨੂੰ ਕਾਰ ਸੇਵਾ ਸ਼ੁਰੂ ਹੋਈ ਤੇ 18 ਅਕਤੂਬਰ ਅੱਜ ਦੇ ਦਿਨ ਜਿਹੜੀ ਹੈ ਕਾਰ ਸੇਵਾ ਮੁਕੰਮਲ ਹੋਈ। ਇਹ ਬੜਾ ਰਿਕਾਰਡ ਟਾਈਮ ਸੀ ਔਰ ਇਸੇ ਕਾਰ ਸੇਵਾ ਦੇ ਦੌਰਾਨ ਹੀ ਭਾਈ ਬੇਅੰਤ ਸਿੰਘ ਜਿਹੜੇ ਕਿ ਇੰਦਰਾ ਗਾਂਧੀ ਦੇ ਉਸ ਸਿਕਿਉਰਿਟੀ ਰਿੰਗ ਦੇ ਵਿੱਚ ਇੰਸਪੈਕਟਰ ਦੇ ਅਹੁਦੇ ਤੇ ਸੀ, ਸਤਵੰਤ ਸਿੰਘ, ਇਹ ਵੀ ਹਰਮੰਦਰ ਸਾਹਿਬ ਉਸ ਕਾਰ ਸੇਵਾ ਦੇ ਦੌਰਾਨ ਆਏ। ਅਕਾਲ ਤਖਤ ਸਾਹਿਬ ਖਡਰਾਤ ਬਣਿਆ ਦੇਖਿਆ ਔਰ ਇੱਥੇ ਉਹਨਾਂ ਨੇ ਗੁਰੂ ਤੋਂ ਇਹ ਹਿੰਮਤ ਮੰਗੀ ਕਿ ਉਹ ਇਨਸਾਫ ਕਰ ਸਕਣ जी और फिर उन्होंने इतिहास का बहुत बड़ा कारनामा किया जिहड़ा दिन के कुछ दिनों बाद 31 अक्तूबर नूं आ रहा जी 1999 ਦੇ ਵਿੱਚ ਭਾਈ ਕਮਰਜੀਤ ਸਿੰਘ ਸੁਲਤਾਨਵਿੰਡ ਜਿਹੜੇ ਬੜੇ ਯੋਧੇ ਸਨ, ਪੰਥਕ ਕਮੇਟੀ ਦੇ ਮੈਂਬਰ ਸਨ, ਉਹਨਾਂ ਦੀ ਸ਼ਹਾਦਤ ਹੋਈ जी ਵਰਲਡ ਹਿਸਟਰੀ ਦੇ ਹਵਾਲੇ ਨਾਲ 1648 ਦੇ ਵਿੱਚ ਪਹਿਲੀ ਲੇਬਰ ਆਰਗੇਨਾਈਜੇਸ਼ਨ ਅਮਰੀਕਾ ਦੇ ਵਿੱਚ ਬਣੀ ਤੇ ਉਹ ਸੀ ਬੋਸਟਨ ਸ਼ੂ ਮੇਕਰਸ, ਜੁੱਤੀਆਂ ਬਣਾਉਣ ਵਾਲਿਆਂ ਨੇ ਪਹਿਲੀ ਲੇਬਰ ਬਾਡੀ ਬਣਾਈ 1648 ਚ। जी 1867 ਦੇ ਵਿੱਚ ਅਮਰੀਕਾ ਨੇ ਅਲਾਸਕਾ ਜਿਹੜਾ ਅੱਜ ਭਰਿਆ ਹੋਇਆ ਨੈਚੁਰਲ ਦੌਲਤ ਦੇ ਨਾਲ, ਆਇਲ ਦੇ ਨਾਲ, ਇਹ ਰੂਸ ਤੋਂ ਖਰੀਦਿਆ ਸੀ ਬੜੇ ਥੋੜੇ ਅਮਾਉਂਟ ਦੇ ਵਿੱਚ, ਮੈਨੂੰ ਯਾਦ ਨਹੀਂ ਹੈ ਕਿੰਨੇ ਮਿਲੀਅਨ, ਸ਼ਾਇਦ 72 ਮਿਲੀਅਨ ਸੀ ਜਾਂ ਕਿੰਨਾ, ਬਹੁਤ ਘੱਟ ਕੀਮਤ ਤੇ। जी ਔਰ 1867 ਚ ਜਿਹੜਾ ਹੈ ਅੱਜ ਦੇ ਦਿਨ ਉਹਨਾਂ ਨੇ ਇਸ ਦਾ ਕੰਟਰੋਲ ਲਿਆ ਰਸ਼ੀਆ ਤੋਂ। ਅਲਾਸਕਾ ਜਿਹੜਾ ਇਹ ਅਮਰੀਕਾ ਦਾ ਫਿਰ ਇੱਕ ਹਿੱਸਾ ਬਣਿਆ, ਸਟੇਟ ਬਣੀ। जी 1898 ਦੇ ਵਿੱਚ ਯੂਐਸ ਫਲੈਗ ਜਿਹੜਾ ਹੈ ਉਹ ਪੋਰਟੋ ਰੀਕੋ ਦੇ ਉੱਤੇ ਜਿਹੜਾ ਹੈ ਉਹ ਪਹਿਲੀ ਵਾਰ ਰੇਜ਼ ਹੋਇਆ। 1908 ਚ ਬੈਲਜੀਅਮ ਨੇ ਕੋਂਗੋ ਨੂੰ ਐਨੈਕਸ ਕੀਤਾ। जी 1912 ਚ ਬਾਲਕਨ ਵਾਰ ਜਿਹੜਾ ਰੀਜਨ ਇਹ ਸਾਰਾ ਸਰਬੀਆ, ਯੂਗੋਸਲਾਵੀਆ ਵਾਲਾ ਹੈ, ਹਮੇਸ਼ਾ ਹੀ ਵਰਲਡ ਵਾਰਸ ਇੱਥੋਂ ਹੀ ਓਰੀਜੀਨੇਟ ਹੁੰਦੀਆਂ ਰਹੀਆਂ ਨੇ। 1912 ਚ ਇੱਥੇ ਪਹਿਲਾਂ ਬਾਲਕਨ ਵਾਰ ਹੋਈ ਜਿਹੜੀ ਬਾਅਦ ਦੇ ਵਿੱਚ ਸਪਰੈਡ ਆਊਟ ਹੁੰਦਿਆਂ ਫਸਟ ਵਰਲਡ ਵਾਰ 1914 ਤੱਕ ਪਹੁੰਚਦਿਆਂ ਬਣੀ। जी 1922 ਦੇ ਵਿੱਚ BBC ਜਿਹੜੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਹੈ ਇਹ ਹੋਂਦ ਦੇ ਵਿੱਚ ਆਈ ਔਰ ਅੱਜ ਦੁਨੀਆ ਦੇ ਵਿੱਚ ਇਹਨਾਂ ਦਾ ਵੱਡਾ ਨੈਟਵਰਕ ਹੈ ਮੀਡੀਆ ਦੇ ਹਵਾਲੇ ਨਾਲ। जी 1925 ਦੇ ਵਿੱਚ ਫ੍ਰੈਂਚ ਜਨਰਲ ਸੈਰੇਲ ਨੇ ਡੈਮਸਕਸ, ਸੀਰੀਆ ਦੇ ਉੱਤੇ ਬੰਬ ਸੁੱਟੇ। ਸ਼ਾਇਦ ਇਹ ਫ੍ਰੈਂਚ ਦੀ ਹਿਸਟਰੀ ਹੋਏਗੀ ਵੀ ਹੁਣ ਵੀ ਸੀਰੀਆ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਫਰਾਂਸ ਜਿਹੜਾ ਹੈ ਉਹ ਅਮਰੀਕਾ ਤੋਂ ਵੀ ਅੱਗੇ ਸੀ, जी ਹਾਲਾਂ ਉਹਨਾਂ ਦੀ ਇਹ ਬਦਨੀਅਤੀ ਕਾਮਯਾਬ ਨਹੀਂ ਹੋਈ। 1945 ਦੇ ਵਿੱਚ ਅੱਜ ਦੇ ਦਿਨ ਜਿਹੜਾ ਨਾਜ਼ੀਆਂ ਨੇ ਯਹੂਦੀਆਂ ਤੇ ਜਿਪਸੀਆਂ ਤੇ ਔਰ ਹੋਰ ਵਾਰ ਕ੍ਰਾਈਮ ਕੀਤੇ ਸੀ ਉਹਨਾਂ ਦੇ ਖਿਲਾਫ ਨਰਮਬਰਗ ਟਰਾਇਲ ਜਿਹੜੇ ਨੇ ਉਹ ਮੁਕੱਦਮਾ ਸ਼ੁਰੂ ਹੋਇਆ। 1967 ਚ ਅੱਜ ਦੇ ਦਿਨ ਔਰ ਸੋਵੀਅਤ ਯੂਨੀਅਨ ਦੀ ਸਪੇਸ ਦੇ ਵਿੱਚ ਸਰਦਾਰੀ ਹੁੰਦੀ ਸੀ ਕਿਸੇ ਜ਼ਮਾਨੇ 'ਚ, ਉਹਨਾਂ ਨੇ ਵੈਨਰਾ 4 ਉਹਨਾਂ ਨੇ ਜਿਹੜਾ ਉਹਨਾਂ ਦਾ ਸਪੇਸ ਕ੍ਰਾਫਟ ਸੀ ਉਹ ਮੂਨ ਤੋਂ ਵੀ ਪਾਰ ਜਾ ਕੇ ਵੀਨਸ ਦੇ ਉੱਤੇ ਉਹਨਾਂ ਨੇ ਆਪਣਾ ਐਸਟੈਬਲਿਸ਼ ਕਰਕੇ ਤੇ ਉੱਥੋਂ ਪ੍ਰੋਬ ਰਿਪੋਰਟਸ ਉਹਨਾਂ ਦੀਆਂ ਆਉਣੀਆਂ ਸ਼ੁਰੂ ਹੋਈਆਂ। जी ਔਰ 1979 ਚ ਅੱਜ ਦੇ ਦਿਨ ਜਦੋਂ ਕਿ ਈਰਾਨ ਦੇ ਵਿੱਚ ਖਮੀਨੀ ਵਾਪਸ ਆ ਚੁੱਕਾ ਸੀ ਔਰ ਈਰਾਨ 'ਚ ਵੱਡੇ ਪੱਧਰ ਤੇ ਕਤਲੇਆਮ ਹੋ ਰਿਹਾ ਸੀ ਜਿਨ੍ਹਾਂ ਨੇ ਸ਼ਾਹ ਆਫ ਈਰਾਨ ਦੇ ਵੇਲੇ 'ਚ ਜ਼ੁਲਮ ਕੀਤੇ ਸਨ, ਪਰ ਖਮੀਨੀ ਨੇ ਅੱਜ ਦੇ ਦਿਨ ਆਰਡਰ ਕੀਤਾ ਕਿ ਵੀ ਇਹ ਜਿਹੜੀਆਂ ਮਾਸ ਐਗਜ਼ੀਕਿਊਸ਼ਨਸ ਨੇ ਇਹ ਬੰਦ ਕੀਤੀਆਂ ਜਾਣ। जी ਸੋ ਉਸ ਤੋਂ ਬਾਅਦ ਜਿਹੜੀਆਂ ਉਹ ਸਟਾਪ ਹੋਈਆਂ। ਸੋ ਇਹ ਤਬਦੀਲੀ ਸੀ ਈਰਾਨ ਦੇ ਵਿੱਚ ਇੱਕ ਨਵੇਂ ਰੈਵੋਲੂਸ਼ਨ ਦੀ। जी डॉक्टर साहब तुहाडा बहुत बहुत धन्यवाद। साडे सवाल जवाब साडा पहला सवाल है, एक ताज़ा प्रकाशित पुस्तक अनुसार अमरीका के प्रधान निक्सन 1971 की भारत पाक जंग दौरान अमरीका के भारत में अंबैसडर मिस्टर किटिंग नूं नौकरी कढ़ना चाहते हैं। की है ये सारी कहानी? ਚਾਹੁੰਦੇ ਸਨ।
ਦੇਖੋ 1971 ਦੇ ਵਿੱਚ ਉਸ ਤੋਂ ਪਹਿਲਾਂ ਭਾਰਤ ਨੇ ਉਹ ਸਿਚੁਏਸ਼ਨ ਬਣਾਈ, ਪੂਰਬੀ ਬੰਗਾਲ ਜਿਹੜਾ ਅੱਜ ਬੰਗਲਾਦੇਸ਼ ਹੈ ਉਹਦੇ 'ਚ ਉਹਨਾਂ ਨੇ ਆਪਣੀ ਮੁਕਤੀ ਵਾਹਿਨੀ ਬਣਾ ਕੇ ਲੋਕਾਂ ਨੂੰ ਉਕਸਾ ਕੇ ਉੱਥੇ ਵਿਦਰੋਹ ਵਰਗੇ ਹਾਲਾਤ ਬਣਾਉਣੇ ਸ਼ੁਰੂ ਕੀਤੇ ਜੀ। ਬਦਕਿਸਮਤੀ ਨਾਲ ਯਹੀਆ ਖਾਨ ਜਿਹੜਾ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਚੋਣਾਂ ਆਰਡਰ ਕੀਤੀਆਂ, ਬੰਗਾਲ ਦੇ ਵਿੱਚ ਮੁਜੀਬੁਰ ਰਹਿਮਾਨ ਦੀ ਪਾਰਟੀ ਜਿੱਤੀ, ਉਹਨਾਂ ਦੇ ਕੋਲ ਮੈਜੋਰਟੀ ਸੀ, ਪਰ ਕਿਉਂਕਿ ਪੰਜਾਬ ਜਾਂ ਫਰੰਟੀਅਰ ਜਾਂ ਸਿੰਧ ਇਹ ਨਹੀਂ ਸੀ ਚਾਹੁੰਦੇ ਵੀ ਬੰਗਾਲੀ ਜਿਹੜਾ ਉਸ ਦੇ ਹਵਾਲੇ ਕੀਤੀ ਜਾਏ, ਉਹਨਾਂ ਦੀ ਜਿਹੜੀ ਹੈ ਨੈਸ਼ਨਲ ਅਵਾਮੀ ਪਾਰਟੀ ਸੀ ਉਹਦੀ ਮੁਜੀਬੁਰ ਰਹਿਮਾਨ ਦੀ ਜੀ। ਸੋ ਇਸ ਦੇ ਉਲਟ ਫੌਜ ਨੇ ਜਿਹੜਾ ਉਸ ਤੇ ਫੌਜ ਭੇਜ ਕੇ ਉੱਥੇ ਕਤਲੇਆਮ ਸ਼ੁਰੂ ਕਰਤਾ, ਮੁਜੀਬੁਰ ਰਹਿਮਾਨ ਨੂੰ ਫੜ ਲਿਆ, ਗ੍ਰਿਫਤਾਰ ਕਰ ਲਿਆ। ਬੰਗਾਲੀ ਜਿਹੜੇ ਨੇ ਉਹ ਪਹਿਲਾਂ ਹੀ ਉਹਨਾਂ ਦੇ ਵਿੱਚ ਮੁਕਤੀ ਵਾਹਿਨੀ ਰਾਹੀਂ ਨੈਗੇਟਿਵਿਟੀ ਸੀਗੀ, ਉਹ ਸਾਰੀ ਜਿਹੜੀ ਹੈ ਉਹ ਇੱਕ ਸਿਵਲ ਵਾਰ ਵਰਗੇ ਹਾਲਾਤ ਬਣ ਗਏ। ਭਾਰਤ ਨੇ ਉੱਥੇ ਫੌਜ ਭੇਜ ਕੇ ਫਾਈਨਲੀ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾ ਕੇ ਪਾਕਿਸਤਾਨ ਤੋਂ ਅੱਡ ਕਰ ਦਿੱਤਾ ਜੀ। ਉਸ ਜ਼ਮਾਨੇ 'ਚ ਪਾਕਿਸਤਾਨ ਬਹੁਤ ਕਲੋਜ਼ ਸੀ ਅਮਰੀਕਾ ਦੇ ਜੀ। ਤੇ ਪਾਕਿਸਤਾਨ ਨੂੰ ਇਹ ਆਸ ਸੀ ਕਿ ਅਮਰੀਕਾ ਦਾ 7th ਫਲੀਟ ਜੰਗੀ ਬੇੜਾ ਉਹਨਾਂ ਦੀ ਮਦਦ ਤੇ ਆਏਗਾ, ਭਾਰਤ ਨੂੰ ਰੋਕੇਗਾ, ਕਿਉਂਕਿ ਜੋ ਭਾਰਤ ਕਰ ਰਿਹਾ ਸੀ ਉਸ ਦੀ ਹਮਾਇਤ ਸੋਵੀਅਤ ਯੂਨੀਅਨ ਕਰ ਰਿਹਾ ਸੀ, ਉਹ ਰਸ਼ੀਆ ਤਾਂ ਨਹੀਂ ਸੀ ਜੀ। ਸੋ ਉਹ ਸਾਰੇ ਹਾਲਾਤ ਦੇ ਉੱਤੇ ਜਿਹੜਾ ਅਮਰੀਕਾ ਦਾ ਐਂਬੈਸਡਰ ਸੀ ਇੰਡੀਆ ਦੇ ਵਿੱਚ, ਜਿਸ ਦਾ ਨਾਮ ਮਿਸਟਰ ਕੈਨਥ ਬੀ ਕੀਟਿੰਗ ਹੈ, ਉਹ ਅਮਰੀਕਾ ਦੇ ਇੰਟਰਸਟ ਦੀ ਥਾਂ ਤੇ ਇੰਡੀਆ ਦਾ ਮਾਊਥਪੀਸ ਬਣਿਆ ਹੋਇਆ ਸੀ। ਨਿਕਸਨ ਪ੍ਰੈਜ਼ੀਡੈਂਟ ਸੀ ਅਮਰੀਕਾ ਦਾ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ। ਸੋ ਇਹ ਜਿਹੜਾ ਕੀ ਹੋਇਆ, ਇਹ ਫੈਕਟਰ ਇੱਕ ਮਿਸਟਰ ਗੈਰੀ ਬੈਸ ਪ੍ਰੋਫੈਸਰ ਆਫ ਪੋਲਿਟਿਕਸ ਹੈ ਐਂਡ ਇੰਟਰਨੈਸ਼ਨਲ ਅਫੇਅਰਸ, ਪ੍ਰਿੰਸਟਨ ਯੂਨੀਵਰਸਿਟੀ ਨਿਊ ਜਰਸੀ 'ਚ, ਉਹਨੇ ਇੱਕ ਕਿਤਾਬ ਲਿਖੀ ਹੈ ਦ ਬਲੱਡ ਟੈਲੀਗ੍ਰਾਮ, ਨਿਕਸਨ, ਕਿਸਿੰਜਰ ਐਂਡ ਫॉरगॉटन ਜੈਨੋਸਾਈਡ। ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਨਿਕਸਨ ਇੰਨਾ ਖਫਾ ਸੀ ਆਪਣੇ ਐਂਬੈਸਡਰ ਤੋਂ ਕਿ ਉਹਨੇ ਕਿਹਾ ਵੀ ਇਹ ਟ੍ਰੇਟਰ ਹੈ ਔਰ ਇੰਡੀਅਨ ਮਾਊਥਪੀਸ ਹੈ, ਇਹਨੂੰ ਫਾਇਰ ਕੀਤਾ ਜਾਏ। ਪਰ ਹੈਨਰੀ ਕਿਸਿੰਜਰ ਨੇ ਕਿਹਾ ਕਿ ਵੀ ਨਹੀਂ, ਇਸ ਵੇਲੇ ਇਹ ਠੀਕ ਨਹੀਂ ਹੋਏਗਾ। ਪਰ ਜਿਹੜੀ ਗੱਲ ਮੈਂ ਇਹਦੇ 'ਚ ਕਹਿਣਾ ਚਾਹੁੰਦਾ, ਖਾਸ ਤੌਰ ਤੇ ਜਿਹੜੀ ਗੱਲ ਨਿਕਸਨ ਨੇ ਕਹੀ ਔਰ ਇਸ ਕਿਤਾਬ ਵਾਲੇ ਨੇ ਸਟੇਟ ਡਿਪਾਰਟਮੈਂਟ ਰੈਕਡ 'ਚੋਂ ਕੱਢੀ ਹੈ ਜੀ, ਜਿਹੜਾ ਇੰਡੀਅਨਸ ਦਾ ਇਨ ਜਨਰਲ ਔਰ ਹਿੰਦੂਆਂ ਦਾ ਇਨ ਪਰਟੀਕੁਲਰ ਕਰੈਕਟਰ ਬਿਆਨ ਕਰਦੀ ਹੈ। ਨਿਕਸਨ ਨੇ ਕਿਹਾ fewer Americans swooned for Pakistan because Pakistanis are a different breed, ਕਿ ਬਹੁਤੇ ਅਮਰੀਕਨ ਉਹਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਹ ਇੱਕ ਅਲੱਗ ਬਰੀਡ ਹੈ। ਹੁਣ ਉਹ ਬਰੀਡ ਅਲੱਗ ਕੀ ਹੈ? ਦਾ ਪਾਕਿਸਤਾਨੀਜ਼ ਆਰ ਸਟੇਟ ਫਾਰਵਰਡ। ਇਹਨੂੰ ਹੁਣ ਜੇ ਇਹਦੇ ਚੋਂ ਪਾਕਿਸਤਾਨੀ ਦੀ ਥਾਂ ਤੇ ਸਿੱਖ ਵਰਡ ਤੁਸੀਂ ਰੀਪਲੇਸ ਕਰ ਦਿਓ ਤਾਂ ਇਹੀ ਕਨਕਲੂਜਨ ਹੋਏਗਾ ਕਿ ਉਹ ਸਿੱਧੀ ਗੱਲ ਕਰਨ ਵਾਲੇ ਨੇ ਜੀ। ਪਾਕਿਸਤਾਨੀਜ਼ ਆਰ ਸਟੇਟ ਫਾਰਵਰਡ ਐਂਡ ਸਮਟਾਈਮਸ ਐਕਸਟ੍ਰੀਮਲੀ ਸਟੂਪਿਡ, ਜਿਵੇਂ ਅਸੀਂ ਵੀ ਹੈਗੇ। ਕਈ ਵਾਰ ਸਟੇਟ ਵਰਡ ਸਿੱਧੀ ਗੱਲ 'ਚ ਅਸੀਂ ਜੋ 47 'ਚ ਕੀਤਾ ਪੋਲੀਟੀਕਲੀ ਸਟੂਪਿਡਿਟੀ ਸੀ, ਉਹ ਉਹਨੇ ਨਹੀਂ ਨਿਕਲੇ ਪਾਕਿਸਤਾਨੀ, ਅਸੀਂ ਤਾਂ ਜ਼ਿਆਦਾ ਹੈ ਨਹੀਂ ਕਿ ਆਪਣੀ ਕਿਸਮਤ ਉਹਨਾਂ ਦੇ ਹੱਥ ਫੜਾ ਦਿੱਤੀ। The Pakistanis are straightforward and sometimes extremely stupid. The Indians are more devious, ज़्यादा शैतान ने, sometimes so smart, deviously smart, शैतानी दे नाल इन्ने smart बन जाते ने, sometimes so smart that we fall for their line, कि वो अपनी गेम इन्नी शैतानी नाल खेडदे ने, सानू पता है भी झूठे ने, डिवीयस ने। पाकिस्तानी जो कर रहे ने स्ट्रेट फॉरवर्ड है, स्टूपिड हो सकते हैं पर बेईमान नहीं है, ये डिवीयस ने, पर वो ऐसा चक्रव्यूह चलाते हैं, उन्होंने बेचारे को चक्रव्यूह का पता नहीं होना कि भी ऐसा चक्रव्यूह चलाते हैं कि असी भी फस जाने, सानू भी नहीं पता लगता कि भी ये की होया है। सो मैं समझदा भी निक्सन अपने भावें अनफॉर्चुनेटली उन्होंने रिजाइन करना पिया सी वाटरगेट स्कैंडल वेले, लेकिन ये जिहड़ा उहदा एनालिसिस है निक्सन दा अबाउट इंडियंस एंड अबाउट पाकिस्तानीज, और पाकिस्तानियों के नाल मैं भी ओबलीक मार के सिखां नूं भी शामिल करदे हैं, क्योंकि ईमानदार जिहड़े ने वो यही हुंदे ने, स्टूपिड ही हुंदे ने बहुत वारी। ईमानदारी नाल ते जिहड़ी बेईमानी हुंदी है, जिहड़ी उन्हें इंडियंस का कहा डीवीएस, वो नेहरू वाली गल है जिहड़ी उन्हें कही सी कि बात ऐसी कीजिए हर बात के 100 पहलू हों, कोई पहलू तो रहे बात बदलने के लिए। सो निक्सन दा एनालिसिस एक्सलेंट। जी जी डॉक्टर साहब, तुहाडा बहुत बहुत धन्नवाद। ते प्रोग्राम के अंत विच साडे दर्शकां नूं दसो अज दा विचार। देखो अज दा विचार ब्रीफ है और असीं जिवें एक दिन लਹਿੰਦੇ पंजाब दे ਜਿਹੜੇ पोइट ने उन्होंने असीं समर्पित करते हैं। सो अज असीं शाह हुसैन ਜਿਹੜੇ कि सूफी और उवें ही रब दे प्यार च बिरहा, वैराग, सज्जन, मेल, मौत का डर, ये सारिਆਂ ਦੇ ਨਾਲ घुले मिले ने और ਉਹਦੇ ਚੋਂ ਹੀ ਉਹਨਾਂ ਦੀ ਫਿਰ ਜਿਹੜੀ ਆ ਅੰਦਰਲੀ ਹੂਕ ਨਿਕਲਦੀ ਹੈ। ਉਹ ਕਹਿੰਦੇ ਨੇ ਵਾਰੀ ਉਹ ਦੇਖ ਨਿਮਾਣਿਆਂ ਦਾ ਹਾਲ,
ਕਦਾਵੀ वो ਮੇਰ ਪਵੀ, ਰਾਤੀ ਦਰਦ ਦੇਹ ਦਰ ਮੰਦੀ, ਕਿ ਮੈਂ ਉਸ ਰਾਤ ਨੂੰ ਪੀੜ ਮਹਿਸੂਸ ਕਰਦਾ ਹਾਂ ਵਿਛੋੜੇ ਦੀ, ਦਿਨੇ ਵੀ ਦਰਦ 'ਚ ਰਹਿਣਾ। ਬਿਰਹੋਂ ਪਛਾਈੜੇ ਸੀਹੇ, ਰੋ ਰੋ ਨੈਣ ਭਰੇ ਨੀਰਾਂ ਝੋਲੀ, ਜਿਉਂ ਸਾਵੰਦੜੋ ਮੀਂਹੋ, ਕਿ ਜਿਵੇਂ ਸਾਵਣ ਦਾ ਮੀਂਹ ਪੈਂਦਾ ਹੈ ਇਵੇਂ ਮੈਂ ਵੈਰਾਗ ਦੇ ਵਿੱਚ ਪਿਆਰੇ ਦੇ ਰੋ ਰੋ ਕੇ ਜਿਹੜੀ ਹੈ ਝੋਲੀ ਭਰ ਲਈ ਹੈ, ਨੈਣਾ ਚੋਂ ਨੀਰ ਵਗਾ ਵਗਾ ਕੇ। ਗਲ ਵਿੱਚ ਪੱਲੂ ਮੈਂਡਾ ਦਸਤ ਪੈਰਾਂ ਤੇ, ਕਦੀ ਤਾਂ ਅਸਾਡੜਾ ਥੀਓ, ਸਿਰ ਸਦਕੇ ਕੁਰਬਾਨੀ ਕੀਤੀ, ਘੋਲ ਘੁਮਾਉਂਦੀ ਹਾਂ ਜੀਓ, ਕਹਿ ਹੁਸੈਨ ਫਕੀਰ ਸਾਈਂ ਦਾ, ਹੋਰ ਭਰੋਸਾ ਨਹੀਂ ਕਹਿੰਦਾ, ਆਨ ਮਿਲਾਵੜੋ ਪੀਓ, ਕਿ ਮੇਰੇ ਪਿਆਰੇ ਆ ਕੇ ਮਿਲ, ਮੈਂ ਗਲ 'ਚ ਪੱਲਾ ਪਾਇਆ ਹੋਇਆ ਹੈ, ਮੇਰੇ ਦਸਤ ਮੇਰੇ ਹੱਥ ਤੇਰੇ ਪੈਰਾਂ ਨੂੰ ਛੂੰਹਦੇ ਨੇ, ਮੈਂ ਆਪਣਾ ਸਿਰ ਸਦਕੇ ਤੇਰੇ ਤੋਂ ਕਰਦਾ, ਘੋਲ ਘੁਮਾਉਂਦਾ। ਤੇ ਫਿਰ ਉਹ ਕਹਿੰਦੇ ਨੇ ਮਨ ਵਾਰਨੇ ਤੋ ਪਰ ਜਾਮਦਾ, ਘੋਲ ਘੁਮਾਈ ਸਦਕੇ ਕੀਤੀ, ਸਾਨੂੰ ਜੇ ਕੋਈ ਮਿਲੇ ਉਹ ਗ੍ਰਾਮ ਦਾ, ਜੈ ਘਟ ਆਏ ਵਸਿਆ ਮੇਰਾ ਪਿਆਰਾ, ਉੱਥੇ ਦੂਜਾ ਨਹੀਂ ਸਮਾਵਦਾ, ਸਭ ਜਗ ਢੂੰਡ ਬਹੁਤੇਰਾ ਮੈਨੂੰ, ਤੁਧ ਬਿਨ ਹੋਰ ਨਾ ਭਾਵਦਾ, ਸ਼ਾਹ ਹੁਸੈਨ ਪਿਆ ਦਰ ਤੇਰੇ, ਸਾਈਂ ਤਾਲਬ ਤੇਰੜੇ ਨਾਮ ਦਾ, ਕਿ ਮੈਂ ਤੇਰੇ ਨਾਮ ਦਾ ਹੀ ਤਲਬਗਾਰ ਹੈ ਔਰ ਮੈਨੂੰ ਹੋਰ ਕੋਈ ਨਹੀਂ ਪਾਉਂਦਾ। ਜੇ ਮੈਨੂੰ ਕੋਈ ਮਿਲੇ ਆਪਣੇ ਗ੍ਰਾਂ ਦਾ, ਆਪਣੇ ਗ੍ਰਾਂ ਦਾ ਮਤਲਬ ਰੱਬ ਦੇ ਰਸਤੇ ਦਾ ਪੰਧ ਹੀ ਮਿਲੇ, ਤੇ ਮੈਂ ਉਸ ਤੋਂ ਆਪਣਾ ਸਭ ਕੁਝ ਘੋਲ ਘੁਮਾਵਾਂ। ਔਰ ਜੇ ਘਟ ਆਏ ਵਸੇ ਮੇਰਾ ਪਿਆਰਾ, ਜੇ ਮੇਰਾ ਪਿਆਰਾ ਆ ਕੇ ਵਸੇ ਤਾਂ ਉੱਥੇ ਕਿਸੇ ਹੋਰ ਦੀ ਫਿਰ ਥਾਂ ਨਹੀਂ ਹੈ। ਇਹ ਇਵੇਂ ਹੀ ਹੈ ਕਿ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛਣਾ, ਜਨ ਨਾਨਕ ਦਾਸ ਤੁਮਾਰੇ ਜੀਓ, ਹੋਂ ਕੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਪਹਿਲੀਆਂ 3 ਅਵਸਥਾਵਾਂ, ਮੇਰਾ ਮਨ ਲੋਚੈ ਤੇਰਾ ਮੁਖ ਸੁਹਾਵਾ, ਇੱਕ ਘੜੀ ਨਾ ਮਿਲਤੇ, ਉਹ ਸਾਰੀਆਂ ਵੈਰਾਗ ਦੀਆਂ ਅਵਸਥਾਵਾਂ 'ਚੋਂ ਨਿਕਲ ਕੇ ਗੁਰੂ ਸਾਹਿਬ ਨੇ ਫਿਰ ਜਦੋਂ ਉਸ ਮੇਲ ਨੂੰ ਪਾਇਆ ਤੇ ਫਿਰ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸੋ ਸ਼ਾਹ ਹੁਸੈਨ ਉਸੇ ਰਸਤੇ ਦੇ ਪਾਂਧੀ ਨੇ। ਸੋ ਕਹਿੰਦੇ ਨੇ ਕਿ ਵੀ ਜੇ ਮੇਰਾ ਪਿਆਰਾ ਆ ਕੇ ਮੇਰੇ ਅੰਦਰ ਬੈਠ ਜਾਏ ਤੇ ਫਿਰ ਮੈਂ ਉਸ ਤੋਂ ਘੋਲ ਕਮਾਉਂਦੀ ਹਾਂ, ਉਸ ਤੋਂ ਮੈਂ ਆਪਣਾ ਆਪਾ ਜਿਹੜਾ ਕੁਰਬਾਨ ਕਰਦਾ, ਮੈਨੂੰ ਫਿਰ ਕਿਸੇ ਹੋਰ ਚੀਜ਼ ਦੀ ਤਲਬਗਾਰ ਨਹੀਂ ਹੈ। ਸ਼ਾਹ ਹੁਸੈਨ ਪਿਆ ਦਰ ਤੇਰੇ, ਸਾਈਂ ਤਾਲਬ ਤੇਰੜੇ ਨਾਮ ਦਾ, ਮੈਂ ਫਿਰ ਤੇਰੇ ਨਾਂ ਦਾ ਇੱਕ ਤਲਬਗਾਰ ਹੈ, ਹੋਰ ਮੇਰੀ ਕੋਈ ਚਾਹਨਾ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਇਸ ਦੇ ਨਾਲ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।